ਮੈਂ 3 ਨੁਸਖੇ ਦੱਸਾਂਗੀ ਵਾਲਾਂ ਵਾਸਤੇ। ਰੋਜ਼ ਕਹਿੰਦੇ ਵਾਲ ਝੜਦੇ ਨੇ। ਮੈਂ ਪਹਿਲਾਂ ਵੀ ਕਿਹਾ ਛੇਤੀ ਸਿਰ ਨਾ ਨਹਾਇਆ ਕਰੋ, ਸ਼ੈਂਪੂ ਜਿਹੜਾ ਬਦਲ ਦਿਓ ਤੇ ਘਿਓ ਦਾ ਮਸਾਜ ਕਰੋ। ਜੇ ਮੁੜ ਕੇ ਤੁਹਾਡੇ ਵਾਲ ਝੜੇ ਤੇ ਫਿਰ ਵੇਖੋ। ਅਸੀਂ ਕਰਨਾ ਮੇਥੇ ਜਿਹੜੇ ਨਾ ਥੋੜੇ ਜਿਹੇ ਭਿਉਂ ਦਿਓ, 200-250 ਗ੍ਰਾਮ। ਰਾਤ ਨੂੰ ਪਾਣੀ 'ਚ ਭਿਉਂ ਕੇ ਰੱਖ ਦਿਓ। ਸਵੇਰੇ ਪਾਣੀ ਨਿਚੋੜ ਕੇ ਨਾ ਤਾਂ ਉਹਨੂੰ ਸੁੱਕਣੇ ਪਾ ਦੇਣੇ। ਜਿਹੜੇ ਸੁੱਕ ਜਾਣਗੇ ਨਾ ਤੇ ਪੀਸ ਕੇ ਉਹਨੂੰ ਤੇ ਕੋਕੋਨਟ ਤੇਲ ਤੇ ਬਦਾਮ ਰੋਗਣ ਤੇ ਕਲੌਂਜੀ ਦਾ ਤੇਲ ਮਿਕਸ ਕਰਕੇ ਨਾ ਤੇ ਉਹਨੂੰ ਸਿਰ ਤੇ ਲਾਉਣ, ਮਿਕਸ ਕਰਕੇ ਰੱਖ ਲੈਣ। ਵਾਲ ਕਦੀ ਐ ਆ ਜਾਣਗੇ ਜਿਵੇਂ ਕੋਈ ਚੀਜ਼ ਉਗਰੀ ਹੁੰਦੀ। ਇਹਦੇ ਨਾਲ ਕੋਕੋਨਟ ਤੇਲ, ਬਦਾਮ ਰੋਗਣ, ਕਲੌਂਜੀ ਦਾ ਤੇਲ ਤੇ ਔਲੇ ਦਾ ਤੇਲ ਉਹ ਵੀ ਲਾ ਲੈਣ ਤੇ ਘਿਓ ਦੀ ਮਸਾਜ ਕਰਨੇ। 3 ਨੁਸਖੇ ਵਰਤ ਲੈਣ, ਵਾਲ ਉਹਨਾਂ ਦੇ ਬਹੁਤ ਆਉਣਗੇ। ਮੇਰੇ ਤੇ ਇੰਡੀਆ ਜਰਾ ਕੀ ਰਹਿ ਗਏ ਸੀ, ਆਰਾਮ ਆ ਗਿਆ ਮੈਨੂੰ। ਤੇ ਉਹ ਕਬਜ਼ ਪਰ ਉਹ ਕਹਿੰਦੇ ਜਦੋਂ ਰੋਟੀ ਖਾਂਦੇ ਨੇ ਨਾ 1 ਟਮਾਟਰ ਲੈ ਲਓ, ਉਹਨੂੰ 4 ਚੀਰੇ ਕਰ ਲਓ, ਉਹਦੇ ਕਾਲਾ ਨਮਕ ਪਾ ਕੇ ਰੋਟੀ ਦੇ ਨਾਲ ਗਰਾਈਆਂ ਦੇ ਨਾਲ ਹੀ ਪਾਈ ਜਾਣਾ, ਬੁਰਕੀ ਦੇ ਨਾਲ ਹੀ। ਠੀਕ ਆ। ਤੇ ਉਹਨਾਂ ਦੀ ਜਿਹੜੀ ਕਬਜ਼ ਹੈ ਨਾ ਤੁਸੀਂ ਰਾਤੀ ਵੇਖਣੀ ਖੁੱਲ ਜਾਣਗੀ। ਇਹ ਵਰਤਿਆ ਸੀ ਮੈਂ, ਫਿਰ ਲਿਖ ਲੈਣੀ ਨਹੀਂ ਪਈ ਦਾ ਆਰਾਮ ਆਇਆ ਤੇ ਕਿਸੇ ਹੋਰ ਨੂੰ ਵੀ ਦੱਸਾਂਗੇ ਅਸੀਂ। ਤਾਂ ਇੱਕ ਬਵਾਸੀਰ ਦਾ ਮੂਲੀ ਉਹ ਦੱਸ ਗਿਆ ਸੀ, ਉਬਾਲ ਕੇ ਜੀ ਸਦਕੇ ਪੀਓ, ਥੋੜਾ ਗਰਮ ਪੈਂਦਾ ਹੈ। ਇੱਕ ਮੂਲੀ ਦਾ ਜੂਸ ਕੱਢ ਲਓ ਤੁਸੀਂ, ਅੱਧਾ ਕੁ ਗਲਾਸ ਦੇ ਵਿੱਚ ਥੋੜੀ ਜਿਹੀ 50 ਗ੍ਰਾਮ ਜਾਂ 25-30 ਗ੍ਰਾਮ ਰਸੌਂਤ ਪਾ ਦਿਓ ਕੁੱਟ ਕੇ। ਉਹਨੂੰ ਕਾੜੋ, ਜਦੋਂ ਪਾਣੀ ਸੁੱਕ ਜਾਏਗਾ ਨਾ ਰਸੌਂਤ ਰਹਿ ਜਾਏਗੀ ਸੰਘਣੀ ਤੇ ਉਹਨੂੰ ਠੰਡਾ ਕਰਕੇ ਗੋਲੀਆਂ ਵੱਟੋ ਤੇ ਸਵੇਰੇ ਸ਼ਾਮੀ ਠੰਡੇ ਪਾਣੀ ਨਾਲ ਲਓ ਤੇ ਛੋਲੇ ਕੇ ਦਾਣੇ ਜਿੰਨੀ ਗੋਲੀ ਚਾਹੀਦੀ। ਇੱਕ ਮੂਲੀ ਦੇ ਜੂਸ ਨਿੰਬੂ ਨਿਚੋੜ ਕੇ ਲੈਣਾ ਤਾਂ ਉਹਨਾਂ ਨੂੰ ਬੜੀ ਛੇਤੀ ਆਰਾਮ ਆਏਗਾ। ਤੇ ਜਾਂਗਰ ਤੇ ਤੁਲਸੀ ਦਾ ਪਾਊਡਰ ਜਿਹੜਾ ਨਾ ਸ਼ਹਿਦ ਨਾਲ ਚੱਟਣ, ਜਿਹੜੇ ਖੰਘ ਰੋਜ਼ ਕਰਦੇ ਆਰਾਮ ਆ ਜਾਏਗਾ। ਬਦਾਮ ਤੇ ਮਨੱਕੇ ਤੇ ਖਸਖਸ 3 ਚੀਜ਼ਾਂ ਕੁੱਟ ਕੇ ਨਾ ਸ਼ਹਿਦ ਨਾਲ ਖਾਣ ਤੇ ਤੋਂ ਗਰਮ ਦੁੱਧ ਲੈਣ, ਖੰਘ ਦਾ ਜ਼ਰੂਰੀ ਹੈ। 1 ਚਮਚਾ ਰਾਤੀ ਮੇਥੇ ਦੇ ਰਾਤ ਨੂੰ ਭਿਉਂ ਕੇ ਪਾਣੀ 'ਚ ਰੱਖ ਲਓ, ਸਵੇਰੇ ਉਸੇ ਧੋ ਸਵਾਰ ਕੇ ਰੱਖਣੇ। ਉਸੇ ਪਾਣੀ ਨੂੰ ਉਬਾਲਣਾ, ਵਿੱਚ ਗੁੜ ਪਾ ਲੈਣਾ ਥੋੜਾ ਜਿਹਾ, ਸੌਂਫ ਤੇ ਇਲਾਚੀ ਪਾ ਕੇ ਮਲੱਠੀ ਪਾ ਕੇ ਕਾੜ ਲਓ। ਜਦੋਂ ਅੱਧਾ ਰਹਿ ਜਾਏਗਾ ਨਾ ਫਿਰ ਉਹਨੂੰ ਪੁਣ ਕੇ ਨਾ ਤੇ ਤੁਸੀਂ ਥੋੜਾ ਜਿਹਾ ਉਹਨੂੰ ਵਿੱਚ ਘਿਓ ਪਾ ਕੇ ਤੇ ਰਾਤ ਨੂੰ ਪੀਣਾ, ਉੱਤੋਂ ਪਾਣੀ ਨਹੀਂ ਪੀਣਾ। ਤੇ ਵੇਖ ਲਿਆ ਤੁਸੀਂ ਉਹਨਾਂ ਨੂੰ ਕਿੰਨਾ ਆਰਾਮ ਆਉਂਦਾ ਜੇ, ਹਨਾ। ਤੇ ਮੈਂ ਤੁਹਾਨੂੰ ਇੱਕ ਨੁਸਖਾ ਬਸ 1-2 ਹੀ ਦੱਸਾਂਗੀ। ਮੇਰੀ ਵੀ ਗੈਸਟ ਆਏ ਨੇ ਅੱਜ। ਸ਼ਹਿਦ ਗਰਮ ਕਰ ਲਓ ਤੇ ਜਦੋਂ ਉਹ ਪਤਲਾ ਹੋ ਜਾਏਗਾ ਨਾ ਫਿਰ ਉਹਨੂੰ ਠੰਡਾ ਕਰ ਲਓ ਤੇ 10 ਜਿਹੜੀਆਂ ਆਪਣੀਆਂ ਤੁਰੀਆਂ ਨੇ ਲਸਣ ਦੀਆਂ ਛਿੱਲ ਕੇ ਧੋ ਸਵਾ ਕੇ ਵਿੱਚ ਪਾ ਦਿਓ। 3 ਉਹਨੂੰ ਹਿਲਾ ਕੇ ਚੰਗੀ ਤਰ੍ਹਾਂ ਕੱਜ ਕੇ ਤੇ ਰੱਖ ਦਿਓ। ਇੱਕ ਤੁਸੀਂ ਸ਼ਾਇਦ ਸਵੇਰੇ ਤੁਹਾਡਾ ਗੈਸ, ਕੋਲੈਸਟਰੋਲ ਤੇ ਆਪਣਾ ਸਾਰਾ ਕੁਝ ਠੀਕ ਹੋ ਜਾਏਗਾ। 1 ਹੀ ਰੋਜ਼ ਖਾਣੀ। ਜਦੋਂ 10 ਮੁੱਕ ਜਾਣ ਉਸੇ ਸ਼ਹਿਦ ਨੂੰ ਗਰਮ ਕਰਕੇ ਠੰਡਾ ਕਰਕੇ ਫਿਰ ਤੁਸੀਂ ਪਾ ਦਿਓ, ਹਨਾ। ਇੱਕ ਮੈਂ ਤੁਹਾਨੂੰ ਦੱਸਣ ਲੱਗੀ ਸਾਂ ਉਹਦਾ ਨੁਕਸਾ ਸੀ, ਉਹ ਗਿਲਟੀਆਂ ਦੱਸਿਆ। ਵਾਲ ਜਿਹੜੇ ਕਹਿੰਦੇ ਨੇ ਰੋਜ਼ ਹੀ ਝੜ ਜਾਂਦੇ ਨੇ, ਵਾਲ ਹੀ ਸਾਡੇ ਵਾਲਾਂ ਵਾਲਾ ਮੈਂ ਤੁਹਾਨੂੰ ਦੱਸ ਦਿੱਤਾ ਸਾਰਾ ਨੁਕਸਾ। ਇੱਕ ਨੁਕਸਾ ਰਹਿ ਗਿਆ ਸੀ, ਮੈਂ ਤੁਹਾਨੂੰ ਦੱਸ ਦਿਆਂ। ਬਵਾਸੀਰ ਜਿਹੜੀ ਹੈ ਨਾ, ਇੱਕ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸਣ ਲੱਗੀ ਸਾਂ, ਇੱਕ ਨੁਕਸਾ ਇੱਥੇ ਪਿਆ ਸੀ ਹੁਣੇ। ਜਿਹੜਾ ਔਲਾ ਮੁਰੱਬਾ ਹੈ ਨਾ, ਇਹਨੂੰ ਠੰਡੇ ਪਾਣੀ ਨਾਲ ਖਾਣ ਜਿਨ੍ਹਾਂ ਦੇ ਮੂੰਹ 'ਚ ਜਿਹੜਿਆਂ ਦੀ ਜਿੱਬ ਪੱਕੀ ਹੋਈ ਹੈ, ਜੀਭ ਪੱਕੀ ਹੈ ਜਿਹਨਾਂ ਦੀ ਜਿੱਬ ਪੱਕੀ ਨਾ, ਠੰਡਾ ਪਾਣੀ ਲੈਣ ਤੇ ਲੀਚੀ ਦਾ ਜੂਸ ਪੀ ਲੈਣ। ਇਹ ਤਾਂ ਸੌਖਾ ਹੈ ਨਾ। ਬਸ ਫਿਰ ਮੈਂ ਹੁਣ ਥੋੜੇ 2-4 ਹੀ ਦੱਸੇ ਨੇ ਅੱਜ ਨੁਕਸੇ, ਤੇ ਫਿਰ ਅੱਗੋਂ ਕਰਾਂਗੇ ਅਗਲੇ ਮੰਗਲਵਾਰ ਨੂੰ ਸਲਾਹ ਵੀ ਕੀ ਕਰਨਾ ਆਪਾਂ। ਠੀਕ ਹੈ। ਇੱਕ ਤੁਸੀਂ ਨਾ ਆਹ ਵੀ ਕਰ ਲਓ, ਆਪਣਾ ਅਦਰਕ ਨੂੰ ਕ੍ਰਸ਼ ਕਰਕੇ ਨਾ ਨਿਚੋੜ ਕੇ ਪਾਣੀ ਕੱਢ ਲਓ ਥੋੜਾ ਜਿਹਾ, 2 ਚਮਚਾ ਜਿੰਨਾ ਕਿ ਉਸ ਵੇਲੇ ਆਪਾਂ ਯੂਜ ਕਰਨਾ ਹੈ। ਉਹਦੇ ਵਿੱਚ ਥੋੜੀ ਜਿਹੀ ਕਾਲੀ ਮਿਰਚ ਪਾ ਕੇ ਨਾ ਸ਼ਹਿਦ ਪਾ ਕੇ ਚੱਟੋ ਰਾਤ ਨੂੰ, ਤੇ ਇਹਦੇ ਨਾਲ ਖੰਘ ਸੁੱਕੀ ਗਿੱਲੀ ਜਿਹੜੀ ਹਟ ਜਾਂਦੀ ਹੈ। ਤੇ ਬਾਕੀ ਮੈਂ ਤੁਹਾਨੂੰ ਉਹ ਦੱਸ ਦਿੱਤੀ। ਇੱਕ ਤੁਹਾਡੇ ਕਲੌਂਜੀ, ਮੇਥੇ ਤੇ ਅਸ਼ਵਗੰਧਾ, ਇਹ ਮੈਂ ਲੈਂਦੀ ਰਹੀ ਹਾਂ। ਮੇਰੇ ਬੜੇ ਗੋਡੇ ਗਿੱਟੇ ਪੀੜ ਕਰਦੇ ਸੀ। ਮੇਥੇ, ਕਲੌਂਜੀ ਤੇ ਅਸ਼ਵਗੰਧਾ ਕੁੱਟ ਕੇ ਨਾ ਅੱਧਾ ਚਮਚਾ ਕੋਸੇ ਦੁੱਧ ਨਾਲ ਮੈਂ ਰਾਤ ਨੂੰ ਲੈਂਦੀ ਰਹੀ ਹਾਂ। ਤੇ ਉਹਦੇ ਨਾਲ ਦਰਦਾਂ, ਪੀੜਾਂ ਹੱਡੀਆਂ ਤੇ ਮੈਨੂੰ ਇੰਨਾ ਆਰਾਮ ਆਇਆ। ਤੇ ਫੇਸ ਤੇ ਵੀ ਐਂ ਲੱਗੇ ਜਿਵੇਂ ਪਤਾ ਨਹੀਂ ਕੀ ਖਾ ਲਿਆ। ਮੈਂ ਮਹੀਨਾ ਖਾਂਦੀ ਰਹੀ ਹਾਂ ਤੇ ਬਿਲਕੁਲ ਮੈਂ ਠੀਕ ਹੋ ਗਈ। ਉੱਥੇ ਇੰਡੀਆ ਹੀ ਕਰਦੀ ਰਹੀ ਹਾਂ। ਓਕੇ ਬੇਟੇ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਹੈ ਜੀ ਜਸਵਿੰਦਰ।